हाँ जी, एक होर क्लिप है बड़ा इंटरेस्टिंग। ऐ सुनो, इन्हों के मूँह चो सच्चियां गल्लां भी निकलदियां ने, अपने नाल तो शायरी करते हैं ना। इसमें जो मिस किया बस से, और आप मेरा ख्याल मौजूद थे उस दिन जिस दिन इमरान खान से बात हुई थी। आप थे, मैं था, अरशद शरीफ था, नुसरत जवेद साहब थे, या नोमी शाह साहब जो हमारे दोस्त हैं, उनके घर पे ये बात मैंने इमरान खान साहब को जब उन्हें पूछा ना कि मैं कहा साउथ का इशू इस वक्त पंजाब में सबसे बड़ा इशू बन सकता है, आप वहां साउथ पंजाब नारा मारे, आपको बनता है जब बात हो रही थी जिसका ए देखो, कह रहा है कि इशू बन सकता है, इशू नहीं है, इशू बनाना है इन्होंने। ये लोगों को लड़ाना चाहते हैं, लोगों को कहते हैं मरो आपस में लड़ो। और इमरान को मशवरा दे रहा है कि करो, यानी इमरान के आले दुआले लोग फिरते हैं, जी भी पोलिटिकल पार्टीज ने उन्होंने दुआले फिरते हैं कि बई ये करो, थानू फायदा होएगा। इन्हों बिल्कुल लुकाई का लोगों का बिल्कुल फायदे की फिक्र नहीं है। ਹੁੰਦਾ ना कि लोग चाहते हो पब्लिक डिमांड हो, नहीं वो कह रहा कि इनू इशू ਨੂੰ ਬਣਾਓ, इशू बना के फायदा चुको। ਹੁਣ देखते इमरान की कहता है वो मैंने नहीं यार, वो अगर मैंने वहां पे बात की सूबे की तो वो देखे हजारा में अगर हमने वो किया तो पश्तून नाराज हो जाएगा। मैं क्या पश्तूनों को खुश करते रहे? तो ये मैं आपकी बात कर पश्तूना को डरते हैं, बलोचा सिंधियां को डरते हैं, उत्थे नैशनल क्वेश्चन है और कौमां मुतहद ने। और दूसरा इमरान स्टूपिड थोड़ी है, ठीक है वो भी तो अपॉर्चुनिस्ट होएगा जिदा पोलिटिशियंस होंगे ने कि जिथे फायदा, लेकिन उन्होंने एक रियलिटी का पता है। ਕਿਹੜੀ ਰਿਐਲਿਟੀ ਕਿ ਪਠਾਨ ਨਾਰਾਜ਼ ਹੋਣਗੇ, ਉਹਨਾਂ 'ਤੇ ਵੀ ਸੂਬੇ ਦਾ ਇਸ਼ੂ ਖੜਾ ਹੋਏਗਾ। ਉਹ ਤਾਂ ਬਾਅਦ 'ਚ ਖੜਾ ਹੋਏਗਾ, ਉਹ ਤਾਂ ਬਾਅਦ 'ਚ ਖੜਾ ਹੋਏਗਾ, ਪਹਿਲੇ ਸਿੰਧ ਦੇ ਵਿੱਚ ਹੋਏਗਾ, ਬਲੋਚਿਸਤਾਨ ਦੇ ਵਿੱਚ ਹੋਏਗਾ। ਇਹ ਉਹਨਾਂ ਨੂੰ ਪਤਾ ਸਾਰਾ। ਅਤੇ ਇਹ ਜਿਹੜਾ ਹੈ ਪੰਜਾਬ ਦੀ ਵੰਡ ਜਿਹੜੀ, ਮੈਂ ਨਹੀਂ ਕਹਿੰਦਾ ਪੰਜਾਬ ਦੇ ਵਿੱਚ ਵੰਡ ਜਿਹੜੀ ਹੈ, ਤੁਸੀਂ ਪੰਜਾਬ ਦੀ ਵੰਡ ਅਜੇ ਤੱਕ ਨਾ ਹੋਣ ਦੀ ਵਜ੍ਹਾ ਸਟੈਬਲਿਸ਼ਮੈਂਟ ਜਿਹੜੀ 60 ਸਾਲ ਤੋਂ ਇੱਥੇ ਗਰਾਊਂਡ ਬਣਾ ਰਹੀ ਹੈ, ਉਹਦੇ ਬਾਵਜੂਦ ਥੋੜ੍ਹੇ ਲੋਕਾਂ ਦੇ ਜ਼ਰੀਏ ਕਰਨ ਦੀ ਕੋਸ਼ਿਸ਼ ਕਰਕੇ ਨਾ ਹੋਣ ਦੀ ਵਜ੍ਹਾ ਸਿੰਧੀ, ਬਲੋਚ ਔਰ ਪਠਾਨ ਵਿਜ਼ਡਮ ਹੈ। ਉਹ ਜਿਹੜੀ ਵਿਜ਼ਡਮ ਹੈ ਉਹ ਗੁੱਸਾ ਤਾਂ ਕਰਦੇ ਨੇ, ਕਦੀ ਕਿਤੇ ਉਹ ਸਪੋਰਟ ਵੀ ਕਰ ਦਿੰਦੇ ਨੇ ਉਹਨਾਂ ਦੇ ਕੁਛ ਨੈਸ਼ਨਲਿਸਟ ਵਗੈਰਾ ਨੂੰ ਨਾਲ ਲੈ ਕੇ, ਜਿੱਦਾਂ ਪੂਨਮ ਬਣਾਈ ਫਿਰ ਦੂਸਰਾ। ਲੇਕਿਨ ਉਹਨਾਂ ਨੂੰ ਅੱਗੇ ਪਤਾ ਹੈ ਕਿ ਅਸਲ ਦੇ ਵਿੱਚ ਫਾਹੀ ਜਿਹੜੀ ਹੈ ਜਾਂ ਜਿਹੜੀ ਟਰੈਪ ਹੈ ਉਹਨਾਂ ਵਾਸਤੇ ਤਿਆਰ ਹੋ ਰਹੀ ਹੈ। ਇਹ ਸਾਰਾ ਟਰੈਪ ਉਹਨਾਂ ਵਾਸਤੇ ਹੋ ਰਿਹਾ ਕਿ ਜਾਂ ਤਾਂ ਪੁੱਤਰ ਤੁਸੀਂ ਵੀ ਫਿਰ ਵੰਡੇ ਜਾਓਗੇ ਐਥਨਿਕ ਔਰ ਲਿੰਗੁਇਸਟਿਕ ਗਰਾਊਂਡ ਦੇ ਉੱਤੇ, ਔਰ ਦੂਸਰਾ ਹੈ ਕਿ ਨਾ ਵੰਡੇ ਗਏ ਜੇ ਤੁਸੀਂ ਫਿਰ ਵੀ ਡਿਫਾਈਂਸ ਸ਼ੋ ਕੀਤਾ, ਤੇ ਫਿਰ ਤੁਸੀਂ ਪੁੱਤਰ ਕੈਪੀਟਲ ਯਾਨੀ ਜਿਹੜਾ ਫੈਡਰੇਸ਼ਨ ਦਾ ਮਰਕਜ਼ ਹੈ ਉੱਥੇ ਵਨ ਯੂਨਿਟ ਇੱਕ ਨਵਾਂ ਬਣ ਜਾਏਗਾ ਪੰਜਾਬ ਦੀ ਲੀਡ ਦੇ ਮਲਟੀਪਲ ਸੂਬਿਆਂ ਦੇ ਜ਼ਰੀਏ, ਜਿਹਦੇ ਵਿੱਚ ਫਿਰ ਤੁਸੀਂ ਕੜਕੀ 'ਚ ਆ ਜਾਣਾ। ਅਤੇ ਇਹ ਇਮਰਾਨ ਨੂੰ ਵੀ ਸਮਝ ਆਉਂਦੀ ਹੈ, ਬਾਕੀਆਂ ਨੂੰ ਵੀ ਸਮਝ ਆਈ ਹੈ। ਅਤੇ ਇਹ ਲੇਕਿਨ ਨਹੀਂ ਇਹ ਲੱਗਾ ਹੈ, ਇਹਨੂੰ ਸਮਝਾ ਰਿਹਾ, ਉਹਦੇ ਕੰਨਾਂ 'ਚ ਫੂਕੀ ਜਾ ਰਿਹਾ। ਯਾਨੀ ਇਹ ਜਿੰਨੇ ਵੀ ਨੇ ਇਹ ਟਾਊਟ ਜਿਹੜੇ ਨੇ, ਜਿਹੜੇ ਇਸਟੈਬਲਿਸ਼ਮੈਂਟ ਦਾ ਸਕ੍ਰਿਪਟ ਔਰ ਖਾਸ ਤੌਰ 'ਤੇ UPITN ਸਕ੍ਰਿਪਟ ਲੈ ਕੇ ਅੱਗੇ ਫਿਰਦੇ ਨੇ ਕਿ ਵੀ ਜਲਦੀ ਜਲਦੀ ਇਹਨੂੰ ਕਰੋ, ਔਰ ਇਹਨਾਂ ਦੇ ਆਪਣੇ ਫੀਅਰਸ ਨੇ। ਜ਼ਾਹਰੀ ਗੱਲ ਹੈ ਪੰਜਾਬ ਦਾ ਰਹਿਣ ਵਾਲਾ ਹੈ, ਪੰਜਾਬੀ ਗਾਲੀ ਬਣ ਗਏ, ਇਹ ਕਿਸ ਤਰ੍ਹਾਂ ਐਕਸੈਪਟ ਕਰੇ, ਜਿੱਦਾਂ ਬਾਕੀ ਪੰਜਾਬੀ ਐਕਸੈਪਟ ਨਹੀਂ ਕਰਦੇ, ਨਾ ਪਿੰਡੀ ਦਾ, ਨਾ ਲਾਹੌਰ ਦਾ, ਨਾ ਮੁਲਤਾਨ ਦਾ। ਸਭ ਡਰਦੇ ਨੇ ਕਿ ਯਾਰ ਪੰਜਾਬੀ ਦੇ ਵਿੱਚ ਸਾਨੂੰ ਤਾਂ ਇਹ ਤਾਂ ਗਾਲਾਂ ਪੈਂਦੀਆਂ ਨੇ ਹਰ ਪਾਸਿਓਂ, ਅਸੀਂ ਕਿਸ ਤਰ੍ਹਾਂ ਪੰਜਾਬੀ ਬਣੀਏ। ਔਰ ਇਹ ਪੂਰੀ ਇੱਕ ਸਾਈਕੀ ਹੈ ਪਿੱਛੇ, ਇੱਕ ਨਫਸੀਆਤ ਹੈ। ਅਤੇ ਇਹ ਉਹ ਜਿਹੜਾ ਇਹ ਉਹਦੇ ਵਿੱਚ ਲੱਭ ਰਿਹਾ, ਔਰ ਮਤਲਬ ਉਹਨਾਂ ਆਂਗੀ ਉਹ ਜਿਹੜਾ। ਤਾਂ ਖੈਰ ਅੱਗੇ ਕੀ ਕਰਦਾ ਗੱਲ ਕਰਦੇ ਨੇ, ਦੇਖੋ। पंजाब वाहिद है जहां सेंट्रल पंजाब में सराइकी सूबा कहने से या पटवार का सूबा लहदा कहने से सेंट्रल पंजाब में वोट नहीं जाता। पंजाब में किसी को एतराज नहीं है, आज तक मुझे तो कोई आवाज नहीं आई। जो एग्जिस्टिंग चीफ सेक्रेटरी या एग्जिस्टिंग चीफ मिनिस्टर होता है वो जरूर अपनी टर्फ नहीं काम होने देता, मगर किसी को एतराज नहीं है। बिल्कुल सही कह रहे हैं तू, एक गल तो रियलिटी है कि पुत्र अगर इतराज़ होंदा तो थोड़ी जरूरत ही ना होंदी पहले दिन तो कि पंजाब ਦੇ ਵਿੱਚ ਵੰਡ ਪਾਉਣ ਦੀ। ਪਰੋਠਵਾਰੀ, ਸਰਾਇਕੀ, ਪਤਾ ਨਹੀਂ ਕਿਹੜੇ ਕਿਹੜੇ ਨਵੇਂ ਤੁਸੀਂ ਲੋਕਾਂ ਨੂੰ ਪੇਂਟ ਕਰ ਕਰਕੇ ਇੱਕ ਦੂਸਰੇ ਦੇ ਖਿਲਾਫ ਖੜਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਉਹੀ ਐਥਨੀਸਿਟੀਜ਼, ਉਹੀ ਲਿੰਗੁਇਸਟਿਕ ਯਾਨੀ ਉਹ ਡਾਇਲੈਕਟਸ, ਉਹੀ ਕਲਚਰ, ਹਰ ਸ਼ੈ ਇੱਕੋ ਚੀਜ਼ ਕਰਕੇ। ਔਰ ਇਹ ਚੀਜ਼ਾਂ ਸੋ ਕਾਲਡ ਸਰਾਇਕੀ ਪਾਰਟੀਜ਼ ਦੇ ਜਿਹੜੇ ਵੱਡੇ ਥਿੰਕ ਟੈਂਕਸ ਨੇ ਉਹ ਅੰਦਰੋਂ ਅੰਦਰ ਬਲਕਿ ਆਪਸ ਦੀਆਂ ਮੀਟਿੰਗਾਂ 'ਚ ਇੱਧਰ ਉੱਧਰ ਮੰਨਦੇ ਨੇ। ਇਹ ਉਹਨਾਂ ਨੂੰ ਵੀ ਪਤਾ ਚਾਨਣ ਉਹਨਾਂ ਨੂੰ ਵੀ ਹੋ ਗਿਆ। ਹੁਣ ਇਹ ਕਹਿੰਦੇ ਨੇ ਨਹੀਂ ਨਹੀਂ ਬਣ ਜਾਵੇ ਕਿਉਂ? ਇਹਨਾਂ ਨੂੰ ਜਿਹੜਾ ਉਹਨਾਂ ਨੇ ਬਿਠਾਇਆ ਇੱਥੇ ਬੜੀਆਂ ਬੜੀਆਂ ਤਨਖਾਹਾਂ ਦੇ ਕੇ, ਇਹ ਤਨਖਾਹਾਂ ਇਸ ਲਈ ਨੇ ਨਾ ਕਿ ਉਹਨਾਂ ਦੇ ਵੈਸਟਡ ਇੰਟਰਸਟ ਜਿਹੜੀਆਂ ਰੂਲਿੰਗ ਲੀਡ ਔਰ ਜਿਹੜੀਆਂ ਉੱਤੇ ਦੀਆਂ ਫੋਰਸਿਸ ਨੇ ਉਹਨਾਂ ਦੇ ਮਾਸਟਰਸ ਦੇ, ਉਹ ਪੂਰੇ ਹੁਣ ਲੋਕਾਂ ਨੂੰ ਵੰਡੋ। ਅਤੇ ਇਹ ਰਿਐਲਿਟੀ ਦੇ ਮੂੰਹ 'ਚੋਂ ਦੇਖੋ ਨਿਕਲ ਰਹੀ ਹੈ ਟਟੇਰੀ ਦੇ। ਟਟੇਰੀ ਕਹਿ ਰਹੀ ਹੈ ਨਾ ਕਿ ਉਹ ਪੰਜਾਬ ਦੇ ਬਿਲਕੁਲ ਪੰਜਾਬ ਦੇ ਵਿੱਚ ਤੁਸੀਂ 3 ਛੱਡ ਕੇ 30 ਸੂਬੇ ਬਣਾ ਲਓ, ਮਜਾਲ ਇੱਥੇ ਕੋਈ ਆਵਾਜ਼ ਇੱਥੋਂ ਨਿਕਲੇ। ਕਿਉਂ ਨਿਕਲੇਗੀ? ਕਿ ਪੰਜਾਬੀ ਨੂੰ ਤਾਂ ਜਿਹੜੀ ਕੁੱਟੀ ਦਿੱਤੀ, ਇੱਕ ਤਾਂ ਪੰਜਾਬੀ ਗਾਲੀ ਬਣ ਗਈ ਹੈ, ਦੂਸਰੀ ਇਹ ਕਿ ਪੰਜਾਬੀ ਜਿਹੜਾ ਉਹ ਕਿਸੇ ਹੋਰ ਸ਼ਨਾਖਤ ਦੇ ਵਿੱਚ ਪਨਾਹ ਲੱਭੇਗਾ, ਔਰ ਤੀਸਰਾ ਹੈ ਕਿ ਪਾਕਿਸਤਾਨ ਔਰ ਇਸਲਾਮ ਦਾ ਜਿਹੜਾ ਉਹਨੂੰ ਇੱਕ ਮਿਸਲੀਡਿੰਗ ਕਿਸਮ ਦਾ ਨੋਸ਼ਨ ਦਿੱਤਾ ਹੈ,
ਉਹ ਉਹਦੇ ਵਿੱਚ ਕਹਿੰਦਾ ਕਿ ਪਾਕਿਸਤਾਨ ਔਰ ਇਸਲਾਮਾਬਾਦ ਜਾਏ, ਉਹ ਇਸਲਾਮ ਔਰ ਪਾਕਿਸਤਾਨ ਜਿਹੜਾ ਯੂਪੀ ਨੂੰ ਮਹਿਫੂਜ਼ ਰੱਖਦਾ, ਯੂਪੀ ਆਈਟੀਐਨਸ ਨੂੰ ਮਹਿਫੂਜ਼ ਰੱਖਦਾ, ਜਿਹਦੇ 'ਚ ਪੰਜਾਬੀ ਨੂੰ ਲਿੱਤਰ ਹੀ ਲਿੱਤਰ ਹੈ। ਆਮ ਪੰਜਾਬੀ ਉਹਨੂੰ ਬਾਹਰੋਂ ਵੀ ਗੋਲੀ ਪੈਂਦੀ ਹੈ ਔਰ ਘਰ ਦੇ ਵਿੱਚ ਵੀ ਉਹਦੀ ਜਿਹੜੀ ਹੈ ਕੋਈ ਹਾਲ ਨਹੀਂ। ਚਾਹੇ ਕਿਸੇ ਵੀ ਸ਼ਹਿਰ 'ਚ ਦੇਖ ਲਓ, ਉਹਨੂੰ ਕਿਤੇ ਵੀ ਕੋਈ ਫੜ ਕੇ ਕੁੱਟ ਸਕਦਾ ਬਾਹਰ ਦਾ ਬੰਦਾ ਆ ਕੇ। ਅਤੇ ਉਹ ਇਹ ਉੱਥੇ ਜਦੋਂ ਪੰਜਾਬੀ ਆਪਣੀ ਕੌਮੀ ਯੂਨਿਟੀ, ਆਪਣੀ ਰੂਟਸ, ਆਪਣੀ ਹਿਸਟਰੀ ਆਪਸ ਦੇ ਵਿੱਚ ਯੂਨਾਈਟਿਡ ਨਹੀਂ ਹੈ, ਤਾਂ ਉਹ ਜ਼ਾਹਰੀ ਗੱਲ ਹੈ ਉੱਥੇ ਆਵਾਜ਼ ਕਿੱਥੋਂ ਉੱਠੇਗੀ। ਉੱਥੇ ਤਾਂ ਤੁਸੀਂ ਰਾਂਝੇ ਕੀ ਕਹਿੰਦੇ ਨੇ ਸੁੰਨੀਆਂ ਗਲੀਆਂ 'ਚ ਫਿਰ ਰਹੇ ਹੋ ਔਰ ਵੰਜਲੀਆਂ ਵਜਾ ਰਹੇ ਹੋ, ਤੁਹਾਨੂੰ ਕੌਣ ਡੱਕਣ वाला। बाकी सूबों में ये कंट्रोवर्शियल है, पंजाब में ये कंट्रोवर्शियल नहीं है। और आप और हम ये कहते रहते हैं कि सिंधी नेशनलिस्ट, बलोच नेशनलिस्ट और पख्तून खिलाफ नेशनलिस्ट है, वो नहीं होना, क्योंकि इसके होने से वहां पे होगी। जिस तरह फाटा के अंदर ये रूल एस्टेब्लिश हो गया था, फाटा का जो कानून बन रहा था जो कि नहीं पूरा बन सका, कि जनाब इंक्रीमेंटली ਸਾਹ ਦੇਖਣ ਨੂੰ ਕਿੱਦਾਂ ਚੜਦਾ ਕਿ 3 ਸੂਬਿਆਂ ਦੇ ਵਿੱਚ ਨੈਸ਼ਨਲ ਕੁਐਸਚਨ ਹੈ, ਤਾਂ ਦੋਵੇਂ ਕਹਿ ਰਹੇ ਨੇ ਹਾਂ 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 ਉੱਥੇ ਉਹ ਨਹੀਂ ਮੰਨਦੇ। ਇਹ ਉਹ ਸਾਰੇ ਥੋੜ੍ਹੀ ਮਾਂ ਵੇਚਦੇ ਨੇ। ਬਲੋਚ ਪਠਾਨ ਸਿੰਧੀ ਜਿਹੜਾ ਹੈ ਉਹ ਮਾਂ ਨਹੀਂ ਵੇਚਣ ਲਈ ਤਿਆਰ। ਪੰਜਾਬੀਆਂ ਨੂੰ ਤੁਸੀਂ ਜਿਹੜਾ ਹੈ ਉਹ ਟੈਰਰਾਈਜ਼ ਕਰਕੇ ਰੱਖ ਦਿੱਤਾ। ਇਹ ਨਹੀਂ ਕਿ ਪੰਜਾਬੀਆਂ 'ਚ ਗੈਰਤ, ਉਹ ਲੇਕਿਨ ਤੁਸੀਂ ਗੈਰਤ ਸਵਾ ਦਿੱਤੀ। ਅਤੇ ਰਿਆਸਤ ਦੀ ਇਹੀ ਤਾਂ ਮੈਂ ਬਾਰ ਬਾਰ ਕਹਿੰਦਾ, ਦਹਿਸ਼ਤਗਰਦੀ, ਇਹ ਦਹਿਸ਼ਤਗਰਦੀ ਜਿਹੜੀ ਰਿਆਸਤੀ, ਜਿਹਦੇ ਵਿੱਚ ਉਹਨੇ ਜਿਹੜੀ ਹਿਊਮਨਿਟੀ ਹੈ, ਜਿਹੜਾ ਇਨਸਾਨੀਅਤ ਹੈ, ਉਹਨੂੰ ਮਸਖ ਕਰਕੇ ਰੱਖ ਦਿੱਤਾ, ਉਹਨੂੰ ਕ੍ਰਸ਼ ਕਰਕੇ ਰੱਖ ਦਿੱਤਾ, ਉਹਦੀ ਜਿਹੜੀ ਨੈਚੁਰਲ ਆਈਡੈਂਟੀਟੀ ਉਹਨੂੰ। ਔਰ ਉਹਦਾ ਨਤੀਜਾ ਕਿ ਪੰਜਾਬ 'ਚ ਦੇਖ ਲਓ ਜੋ ਮਰਜ਼ੀ ਕਰ ਲਓ। ਇਹ ਇੱਥੇ ਜਿਹੜਾ ਜਿਹਨੂੰ ਕਹਿੰਦੇ ਨੇ ਤੁਸੀਂ ਇਹਨਾਂ ਨੂੰ ਜਿਹੜੀ ਮਰਜ਼ੀ ਨਾਂ ਤੋਂ ਟੌਮ ਡਿਕ ਹੈਰੀ ਜੋ ਮਰਜ਼ੀ ਨਾਂ ਦੇ ਦਿਓ, ਜਿੰਨੇ ਮਰਜ਼ੀ ਸੂਬੇ ਬਣਾਈ ਜਾਓ, ਇਹਨਾਂ ਨੂੰ ਕੋਈ ਇਤਰਾਜ਼ ਨਹੀਂ ਹੋਣਾ। ਲੇਕਿਨ ਸ਼ੁਕਰ ਅਲਹਮਦੁਲਿਲਾ ਉਹ ਜਿਹੜੀਆਂ ਸਾਡੀਆਂ ਗੁਆਂਢੀ ਨੇ ਫੈਡਰੇਸ਼ਨ ਦੀਆਂ ਜਿਹੜੀਆਂ ਕੌਮਾਂ, ਉਹ ਜਿਉਂਦੀਆਂ ਨੇ। ਉਹਨਾਂ ਨੂੰ ਪਤਾ ਹੈ ਕਿ ਪੰਜਾਬੀ ਲੀਡ ਜਿਹੜੀ ਹੈ, ਔਰ ਪੰਜਾਬੀ ਨਹੀਂ, ਆਮ ਪੰਜਾਬੀ ਨਹੀਂ, ਆਮ ਪੰਜਾਬੀ ਨੂੰ ਤਾਂ ਮੈਂ ਅਰਜ਼ ਕੀਤੀ ਕਿ ਉਹਨੂੰ ਤਾਂ ਪਤਾ ਹੀ ਨਹੀਂ ਨਾ ਮੈਂ ਕਿਹੜੇ ਦੁਨੀਆ 'ਚ ਰਹਿ ਰਿਹਾ। ਪੰਜਾਬ ਦੀ ਲੀਡ ਜਿਹੜੀ ਸ਼ਰੂਡ ਹੈ, ਜਿਹਨੂੰ ਪਤਾ ਹੈ ਕਿ ਅਸੀਂ ਰੂਲਿੰਗ ਜਿਹੜੇ ਕਿ ਅਪਰਚੁਨਿਟੀਜ਼ ਕਿੱਦਾਂ ਲੱਭਣੀਆਂ ਨੇ, ਉਹਨਾਂ ਦੀ ਜਿਹੜੀ ਹੈ ਇਹ ਜਿਹੜੀ ਬਦਮਾਸ਼ੀ ਹੈ ਉਹਨੂੰ ਸਮਝਦੀਆਂ ਨੇ। ਉਹਨਾਂ ਨੂੰ ਗੁੱਸਾ ਤਾਂ ਹੈ ਪੰਜਾਬ ਦੀ ਲੀਡ 'ਤੇ, ਲੇਕਿਨ ਉਹ ਕੀ ਕਰਨ। ਜਦ ਤੱਕ ਪੰਜਾਬੀ ਜਿਹੜਾ ਹੈ ਆਮ ਨਹੀਂ ਉੱਠਦਾ, ਪੰਜਾਬ 'ਚ ਨੈਸ਼ਨਲ ਕੁਐਸਚਨ ਨਹੀਂ ਉੱਠਦਾ, ਔਰ ਪੰਜਾਬ 'ਚ ਨੈਸ਼ਨਲ ਕੁਐਸਚਨ ਉੱਠਣ ਦਾ ਮਤਲਬ ਹੈ ਪੰਜਾਬੀ ਲੀਡ ਜਿਹੜੀ ਹੈ ਇਹਦੀ ਧੌਣ ਜਿਹੜੀ ਕੱਪ ਦੇਣਗੇ, ਇਹਨਾਂ ਨੂੰ ਇੱਕ ਦਿਨ ਨਹੀਂ ਰੂਲ ਕਰਨ ਦੇਣਗੇ। ਅਤੇ ਉਹਦੇ ਉੱਠਣ ਵਾਸਤੇ ਜਿਹੜਾ ਹੈ ਉਹਦੇ ਉੱਠਣ ਤੱਕ ਉਹ ਆਪਣਾ ਬਚਾਅ ਕਰ ਰਹੀਆਂ ਨੇ। ਸਿੰਧੀ, ਬਲੋਚ, ਪਠਾਨ ਕੌਮਾਂ ਜਿਹੜੀਆਂ ਨੇ ਆਪਣੇ ਡਿਫੈਂਸ ਦੇ ਵਿੱਚ ਉਹ ਪੰਜਾਬ ਦੀ ਵੰਡ ਜਿਹੜੀ ਹੈ ਉਹਨੂੰ ਇੱਕ ਕਿਸਮ ਦਾ ਇਨਡਾਇਰੈਕਟਲੀ ਜਿਹੜਾ ਹੈ ਉਹ ਅਪੋਜ਼ ਕਰ ਰਹੀਆਂ ਨੇ। ਤਾਂ ਇਹਨਾਂ ਨੂੰ ਤਕਲੀਫ ਹੁੰਦੀ ਹੈ, ਯਾਨੀ ਉਹ ਆਪਣੀ ਵੰਡ ਨੂੰ ਅਪੋਜ਼ ਕਰਦੀਆਂ ਨੇ ਅਤੇ ਪੰਜਾਬ ਦੀ ਵੰਡ ਵੀ ਅਪੋਜ਼ ਹੁੰਦੀ ਹੈ। ਅਤੇ ਮੰਨ ਰਹੇ ਨੇ, ਦੇਖੋ ਸਾਹਮਣੇ ਮੰਨ ਵੀ ਰਹੇ ਨੇ। अभी जो फाटा का किया जा सकता है वो वाली करवा लें, बाद में पूरा उसकी इंडिपेंडेंस जो है वो बाद में फैसला कर लेंगे। पंजाब में भी, पाकिस्तान में भी जो सूबा हो सकती है, जिसकी होनी चाहिए, 56% का एक सूबा है, दुनिया में कहीं नहीं होता, उसकी डिवीजन पीटीआई बड़ी बेवकूफ़ी करेगी। देखो दुनिया में कहीं नहीं होता, झूठ मारी जाओ। यूपी ਜਿਹੜਾ ਨਾਲ ਹੀ ਇੰਡੀਆ ਦੀਆਂ ਮਸਾਲਾ ਆਬਾਦੀ ਕਿੰਨੀ ਹੈ, ਕਰੋੜਾਂ, ਪੂਰੇ ਪਾਕਿਸਤਾਨ ਦੀ ਆਬਾਦੀ ਨਾਲੋਂ ਜ਼ਿਆਦਾ ਹੈ। ਹੋਰ ਦੁਨੀਆ ਦੀਆਂ ਬਥੇਰੀਆਂ ਮਿਸਾਲਾਂ ਨੇ। ਉਹ ਕੌਮੀ ਰਿਆਸਤਾਂ ਦਾ ਇਸ ਤਰ੍ਹਾਂ ਹੁੰਦਾ, ਕੌਮੀ ਰਿਆਸਤ ਨੂੰ ਕੌਣ ਤਕਸੀਮ ਕਰਦਾ। ਔਰ ਫੈਡਰੇਸ਼ਨ ਦੇ ਵਿੱਚ ਹਾਂ ਕੌਮੀ ਰਿਆਸਤ ਇੰਡੀਪੈਂਡੈਂਟ ਸੋਵਰਨ ਹੋਵੇ, ਪੰਜਾਬ ਹੋਵੇ, ਕੋਈ ਵੀ ਹੋਵੇ, ਉਹਦੇ ਵਿੱਚ 20 ਛੱਡ ਕੇ ਤੁਸੀਂ 60 ਸੂਬੇ ਬਣਾ ਲਓ, 100 ਸੂਬੇ ਬਣਾ ਲਓ, ਹਰ ਜ਼ਿਲ੍ਹੇ ਨੂੰ ਤੁਸੀਂ, ਹਰ ਤਹਿਸੀਲ ਨੂੰ ਸੂਬਾ ਕਹਿ ਦਿਓ। ਲੇਕਿਨ ਫੈਡਰੇਸ਼ਨ ਦੇ ਵਿੱਚ ਪੈਰਿਟੀ ਜਿਹੜੀ ਹੈ, ਬਰਾਬਰੀ ਜਿਹੜੀ ਹੈ ਮਰਕਜ਼ ਦੇ ਵਿੱਚ, ਉਹ ਆਬਾਦੀ ਨਹੀਂ, ਉਹ ਸੀਟਾਂ। ਤੁਸੀਂ ਅਗਰ ਇਹ ਕਹਿੰਦੇ ਹੋ ਸੈਨੇਟ ਦੀਆਂ ਸੀਟਾਂ ਬਰਾਬਰ ਨੇ ਨਾ, ਤੁਸੀਂ ਨੈਸ਼ਨਲ ਅਸੈਂਬਲੀ ਦੀਆਂ ਤੁਸੀਂ ਇਵੇਂ ਕਰੋ ਕਿ ਇਹ ਪ੍ਰਪੋਜ਼ਲ ਕਿਉਂ ਨਹੀਂ ਦਿੰਦੇ ਕਿ ਪੰਜਾਬ ਦੀ ਦੂਸਰੇ ਸੂਬਿਆਂ, ਸਾਰੇ ਸੂਬਿਆਂ ਦੀ ਨੈਸ਼ਨਲ ਅਸੈਂਬਲੀ ਦੇ ਵਿੱਚ ਸੀਟਾਂ ਬਰਾਬਰ ਹੋਣੀਆਂ ਚਾਹੀਦੀਆਂ ਨੇ। ਜਿਸ ਤਰ੍ਹਾਂ ਸੈਨੇਟ ਦੀਆਂ ਸੀਟਾਂ ਬਰਾਬਰ ਨੇ, ਸੂਬੇ ਦੀਆਂ ਸੀਟਾਂ ਨੈਸ਼ਨਲ ਅਸੈਂਬਲੀ ਦੇ ਵਿੱਚ ਵੀ ਬਰਾਬਰ ਹੋਣੀਆਂ ਚਾਹੀਦੀਆਂ ਨੇ। ਔਰ ਹਾਂ ਆਪਣੇ ਸੂਬੇ ਦੇ ਅੰਦਰ ਜਿਹੜਾ ਹੈ ਆਪਣੇ ਉਹਦੇ ਹਿਸਾਬ ਨਾਲ ਜਿਹੜੇ ਇਹਨਾਂ ਦੇ MPs ਨੇ, ਉਹ ਇਲਾਕੇ ਦੇ ਹਿਸਾਬ ਨਾਲ ਆਪਣਾ ਸੂਬਾ ਜਿਹੜਾ ਉਹਨਾਂ ਦੇ ਖਰਚੇ ਚੁੱਕੇ ਔਰ ਉਹਨਾਂ ਨੂੰ ਚਲਾਵੇ। ਉੱਧਰ ਨਹੀਂ ਜਾਣਗੇ, ਕਿਉਂਕਿ ਉੱਧਰ ਤਾਂ ਫਿਰ MNAs ਘੱਟਦੇ ਨੇ ਨਾ ਮਰਕਜ਼ ਦੇ ਵਿੱਚ। MNAs ਘਟਣਗੇ, ਉਹਨਾਂ ਦੀ ਯਾਸ਼ੀ, ਉਹਨਾਂ ਦੀ ਬਦਮਾਸ਼ੀ ਕਿਸ ਤਰ੍ਹਾਂ ਫਿਰ ਚੱਲੇਗੀ। ਉਹ ਉੱਧਰ ਕਦੇ ਵੀ ਨਹੀਂ ਜਾਣਗੇ। ਹਾਂ ਪੰਜਾਬ ਦੀ ਆਬਾਦੀ 50% ਹੈ, ਇਹਨੂੰ ਇੱਥੇ ਬੰਬ ਕਿਉਂ ਨਹੀਂ ਛੱਡ ਦਿੰਦੇ? ਜਾਂ ਇੱਥੇ ਜਿਹੜਾ ਅਗਰ ਥੋੜ੍ਹੀ ਜਿਹੀ ਇਨਸਾਨੀਅਤ ਔਰ ਗੈਰਤ ਹੈ ਅਤੇ ਕਹਿਣ ਹਾਂ ਹਿੰਮਤ ਫੜਨ ਹਾਂ, ਫਿਰ ਕਹਿਣ ਹਾਂ ਇੱਥੇ ਜਿੰਨਾ ਵੀ ਅਫਗਾਨ ਹੈ ਉਹਨੂੰ ਬਾਹਰ ਕੱਢੋ, UPITNs ਨੂੰ ਆਪਣੇ UNHCR ਦੀਆਂ ਕੈਂਪਾਂ ਦੇ ਵਿੱਚ ਭੇਜੋ। ਉਹਦੇ 'ਤੇ ਕੁਐਸਚਨ ਚੱਕਣ ਕਿ ਇਹ ਕਿਸ ਕਾਨੂੰਨ ਦੇ ਤਹਿਤ ਇੱਥੇ ਮਜ਼ਹਬ ਦਾ ਨਾਂ ਲੈ ਕੇ ਇੱਥੇ ਆ ਗਿਆ।
ਦੁਨੀਆ 'ਚ ਕਦੀ ਹੋਇਆ ਕਿ ਮੈਂ ਫਲਸਤੀਨ ਦੀ ਸਪੋਰਟ ਕਰਦਾ ਬੀਇੰਗ ਮੁਸਲਿਮ, ਜਾਂ ਦੁਨੀਆ ਦੇ ਵਿੱਚ ਚੈਚਨੀਆ ਦੀ ਮੁਸਲਮਾਨਾਂ ਦੀ, ਜਾਂ ਕਸ਼ਮੀਰ ਜਾਂ ਕਿਸੇ ਹੋਰ ਦੁਨੀਆ ਦੇ ਮੁਸਲਮਾਨਾਂ, ਬਰਮਾ ਦੇ ਮੁਸਲਮਾਨਾਂ ਦੀ ਸਪੋਰਟ ਕਰਦਾ। ਕੱਲ੍ਹ ਨੂੰ ਬਰਮਾ ਜਿਹੜਾ ਉਹਦੇ 'ਚ ਮੁਸਲਿਮ ਸਟੇਟ ਬਣ ਜਾਵੇ ਅਤੇ ਮੈਂ ਕਹਾਂ ਹਰਾਮਾ ਆਪਣਾ ਸਮਾਨ ਚੁੱਕ ਕੇ ਇੱਥੇ ਚਲੇ ਜਾਵਾਂ ਕਿ ਮੈਂ ਤਾਂ ਤੁਹਾਨੂੰ ਸਪੋਰਟ ਕੀਤਾ ਸੀ, ਮੈਂ ਵੀ ਆ ਗਿਆ, ਮੈਨੂੰ ਵੀ ਇੱਥੇ ਜਗ੍ਹਾ ਦਿਓ, ਨੌਕਰੀਆਂ ਦਿਓ, ਮੈਂ ਇੱਥੇ ਤੁਹਾਡੇ 'ਤੇ ਹੁਕੂਮਤਾਂ ਕਰਾਂਗਾ, ਕੋਈ ਮੈਨੂੰ ਛੱਡੇਗਾ? ਦੁਨੀਆ 'ਚ ਕਿੰਨੀਆਂ ਮੁਸਲਿਮ ਸਟੇਟਸ ਨੇ, ਕੋਈ ਆਪਣੀ ਨੈਸ਼ਨੈਲਿਟੀ ਦਿੰਦਾ ਹੈ? ਇਸ ਫੈਡਰੇਸ਼ਨ ਦੇ ਵਿੱਚ ਵੀ ਇਹ ਚੀਜ਼ਾਂ ਲਿਆਉਣੀਆਂ ਪੈਣਗੀਆਂ ਕਿ ਇਸ ਫੈਡਰੇਸ਼ਨ ਦੀਆਂ ਜਿਹੜੀ ਕੌਮੀ ਰਿਆਸਤਾਂ ਨੇ 4, ਜਿਨ੍ਹਾਂ ਨਾਲ ਮਿਲ ਕੇ ਫੈਡਰੇਸ਼ਨ ਬਣਦੀ ਹੈ, ਫੈਡਰੇਸ਼ਨ ਨੇ ਉਹਨਾਂ ਨੂੰ ਨਹੀਂ ਬਣਾਇਆ, ਉਹਨਾਂ ਨੇ ਫੈਡਰੇਸ਼ਨ ਨੂੰ ਬਣਾਇਆ। ਉਹਨਾਂ ਦੇ ਵਿੱਚ ਉਹ ਜਿਹੜੀ ਇੱਕ ਆਟੋਨੋਮੀ ਔਰ ਉਸ ਕਿਸਮ ਦੀ ਜਿਹੜੀ ਉਹ ਫਾਰਮੂਲਾ ਹੈ ਕਿ ਦੁਨੀਆ ਦੀਆਂ ਰਿਆਸਤਾਂ ਜਿਹੜੀਆਂ ਨੇਸ਼ਨ ਸਟੇਟਸ ਨੇ ਉਹਨਾਂ ਨੂੰ ਲਿਆਉਣਾ ਪੈਣਾ ਕਿ ਇੱਕ ਰਿਆਸਤ ਦਾ ਬੰਦਾ ਦੂਸਰੀ ਰਿਆਸਤ ਦੇ ਵਿੱਚ ਜਿਹੜਾ ਹੈ ਇਸ ਤਰੀਕੇ ਨਾਲ ਦੰਦਨਾਦਾ ਨਾ ਫਿਰੇ। ਅਤੇ ਇਸ ਤਰੀਕੇ ਨਾਲ ਜਿਹੜੀ ਪੰਜਾਬ ਦੀ ਆਬਾਦੀ ਹੈ ਜਾਂ ਸਿੰਧ ਦੀ ਆਬਾਦੀ ਹੈ ਜਿਹੜੀ ਓਵਰ ਪਾਪੂਲੇਟਿਡ ਹੈ, ਉਹਦੇ ਵਿੱਚ ਜਿਹੜਾ ਬਾਹਰ ਦਾ ਬੰਦਾ ਆਪਣੇ ਉਹਨਾਂ ਦੇ ਥਾਂ ਜਾਏਗਾ ਤਾਂ ਆਬਾਦੀ ਆਪਣੇ ਟਿਕਾਣੇ ਵਾਲੀ ਜਗ੍ਹਾ 'ਤੇ ਆ ਜਾਏਗੀ। ਔਰ ਆਬਾਦੀ ਕਦੀ ਵੀ ਤੁਸੀਂ ਆਈਡੀਅਲੀ ਜਿਹੜਾ ਨਾ ਉਹ ਨਹੀਂ ਲਿਆ ਸਕਦੇ ਫੈਡਰੇਸ਼ਨ ਦੇ ਵਿੱਚ। ਫੈਡਰੇਸ਼ਨ 'ਚ ਨੇਸ਼ਨ ਸਟੇਟਸ ਨੇ, ਹਰ ਨੇਸ਼ਨ ਦੀ ਆਪਣੀ ਇੱਕ ਪਾਪੂਲੇਸ਼ਨ ਹੈ। ਉਸ ਆਬਾਦੀ ਨੂੰ ਫੈਡਰੇਸ਼ਨ ਦੇ ਲੈਵਲ ਦੇ ਉੱਤੇ ਬਰਾਬਰੀ ਦੇਣ ਵਾਸਤੇ ਉਹਨਾਂ ਦੀਆਂ ਸੀਟਾਂ ਬਰਾਬਰ ਕੀਤੀਆਂ ਜਾ ਸਕਦੀਆਂ ਨੇ, ਜਿਸ ਤਰ੍ਹਾਂ ਸੈਨੇਟ ਦੇ ਵਿੱਚ ਨੇ, ਨੈਸ਼ਨਲ ਅਸੈਂਬਲੀ 'ਚ ਵੀ ਕਰ ਦੇਵੋ। ਬਾਕੀ ਪ੍ਰੋਵਿੰਸ਼ੀਅਲ ਲੈਵਲ 'ਤੇ ਉਹਨਾਂ ਦੀਆਂ ਆਬਾਦੀ ਦੇ ਹਿਸਾਬ ਨਾਲ, ਉਹਦੇ ਪ੍ਰੋਪੋਰਸ਼ਨ ਦੇ ਹਿਸਾਬ ਨਾਲ ਪ੍ਰੋਵਿੰਸ਼ੀਅਲ ਅਸੈਂਬਲੀਜ਼ ਜਿਹੜੀਆਂ ਨੇ ਉਹ ਆਪਣੀ ਉਹਨਾਂ ਨੂੰ ਚਲਾਉਣ, ਕਿਉਂਕਿ ਉਹਨਾਂ ਨੇ ਉਹਦਾ ਖਰਚਾ ਆਪ ਚੁੱਕਣਾ। ਉੱਧਰ ਨਹੀਂ ਆਉਂਦੇ, ਉਹ ਬੜੀ ਸਿੰਪਲ ਜੀ ਗੱਲ ਹੈ। ਆਬਾਦੀ ਵਧਣ ਦਾ ਇੱਕ ਇਹ ਡੰਡੋਰਾ ਜਿਹੜਾ ਨਾ ਪਿੱਟਦੇ ਨੇ ਤਾਂ ਕਿ ਅਸੀਂ ਆਬਾਦੀ ਨੂੰ ਫਿਰ ਡੰਗਰਾਂ ਵਾਂਗ ਨਾ ਤਕਸੀਮ ਕਰ ਲਈਏ, ਇਲਾਕੇ ਵੀ ਤਕਸੀਮ ਕਰ ਲਈਏ, ਫਿਰ ਰੂਲਿੰਗ ਲੀਡ ਜਿਹੜੀ ਇਹਨਾਂ ਦੇ ਫਿਰ ਨਵੇਂ ਜਿਹੜੇ ਨੇ ਉਹ ਕੀ ਕਹਿੰਦੇ ਨੇ ਉਹ ਖੁੱਲ੍ਹ ਜਾਣ ਹਕੂਮਤੀ, ਜਿਹਨੂੰ ਕਹਿੰਦੇ ਨੇ ਉਹ ਮਰਾਕਜ਼ ਜਿਹੜੇ ਨੇ, ਮੁਖਤਲਿਫ ਅਸੈਂਬਲੀਜ਼ ਬਣ ਜਾਣ, ਸੈਕਟਰੀਏਟਸ ਬਣ ਜਾਣ, ਔਰ ਇਸ ਤਰ੍ਹਾਂ ਗਵਰਨਰ ਹਾਊਸਿਸ ਔਰ ਚੀਫ ਮਿਨਿਸਟਰ ਹਾਊਸਿਸ, ਫਿਰ ਉਹਨਾਂ ਦੇ ਅੱਗੇ ਉਹ ਸਾਰੇ ਦੇ ਸਾਰੇ ਜਿਹੜੀਆਂ ਉਹਨਾਂ ਦੀਆਂ ਹਾਇਰਾਰਕੀਜ਼ ਫਿਰ ਉਹ ਸਾਰੇ ਦਾ ਸਾਰਾ ਜਿਹੜਾ ਉਹ ਬਦਮਾਸ਼ੀਆਂ, ਫਿਰ ਉੱਥੇ ਉਹ ਲੋਕਾਂ ਦੇ ਉੱਤੇ ਹਕੂਮਤਾਂ, ਉਹ ਆਮ ਆਦਮੀ ਤਾਂ ਉੱਥੇ ਹੀ ਪਿਸੇਗਾ, ਬਲਕਿ ਉਸ ਤੋਂ ਵਰਸ ਕੰਡੀਸ਼ਨ ਦੇ ਵਿੱਚ ਪਿਸੇਗਾ ਪੰਜਾਬ ਦਾ ਵੀ। ਔਰ ਮਰਕਜ਼ ਦੇ ਵਿੱਚ ਜਦੋਂ ਤੁਸੀਂ ਫਿਰ ਦੂਸਰਿਆਂ ਦੇ ਉੱਤੇ ਜਿਹੜਾ ਸਬਕਤ ਲੈ ਜਾਓਗੇ ਨੰਬਰਸ ਦੇ ਵਿੱਚ, ਉਹ ਜਿਹੜੀ ਸੈਨੇਟ ਦੇ ਜ਼ਰੀਏ, ਪੰਜਾਬ ਦੀਆਂ ਮਲਟੀਪਲ ਜਿਹੜੀਆਂ ਡਿਵੀਜ਼ਨਸ ਦੇ ਜ਼ਰੀਏ, ਤਾਂ ਰੂਲਿੰਗ ਲੀਡ ਫਿਰ ਉਹਨਾਂ ਨੂੰ ਵੀ ਕੀ ਕਹਿੰਦੇ ਨੇ ਕਾਬੂ ਕਰ ਲਏਗੀ, ਸਿੰਧੀਆਂ ਬਲੋਚਾਂ ਪਠਾਣਾਂ ਨੂੰ। ਤਾਂ ਉੱਥੇ ਫਿਰ ਸਿੰਧੀ ਬਲੋਚ ਪਠਾਣ ਤਾਂ ਕਾਬੂ ਨਹੀਂ ਆਉਣਗੇ, ਉਹ ਕਹਿਣਗੇ ਅਸੀਂ ਫੈਡਰੇਸ਼ਨ ਤੋੜਨੀ ਹੈ, ਅਸੀਂ ਨਹੀਂ ਰਹਿਣਾ ਇਹਦੇ ਵਿੱਚ। ਇਹ ਸਮਝ ਰਹੇ ਨੇ ਹੁਣ, ਇਹਨਾਂ ਦੇ ਮੂੰਹ 'ਚੋਂ ਨਿਕਲ ਰਹੇ ਨੇ ਕਿ ਉਹ ਕਾਬੂ नहीं आ रहे। ये इनके मैनिफेस्टो में है, मगर इस दफा प्रोनाउंस ऊंची आवाज में अगर ये नारा लगा दें कि हम देंगे तो इनको फायदा हो सकता है। आप इमरान खान ਲੋਕਾਂ ਨੂੰ ਨਹੀਂ ਫਾਇਦਾ ਹੋ ਸਕਦਾ, ਇਹਨਾਂ ਨੂੰ ਫਾਇਦਾ ਹੋ ਸਕਦਾ। ਪੋਲੀਟੀਕਲ ਪਾਰਟੀਜ਼ ਦੇ ਫਾਇਦੇ ਸੋਚੋ, ਲੋਕਾਂ ਦੇ ਫਾਇਦੇ ਨਾ ਸੋਚਣਾ। वो ये है कि ये इस जो ये 8 बंदे आज आए हैं, MNA और बाकी MPs जो आए हैं, ये क्लास साहब यहाँ पे एक है कि इन्होंने ये नहीं कहा कि ये PTI में जा रहे। जिस तरह बलोचिस्तान में एक प्रॉक्सी पार्टी आ गई है ना, ये पंजाब प्रॉक्सी पार्टी है, ये PPP पंजाब एक नया ग्रुप बन रहा है। ये जो है सिंध में फंक्शनल के रूप में एक प्रॉक्सी पार्टी एग्जिस्ट करती है, KP में अब नहीं है, मगर ये जो हर पिछले 20-30 साल से एक सिलसिला चल गया कि डिपेंडेंट होते हैं, वो हुकूमती पार्टी के साथ जाते हैं। और खुसरो मुख्तियार, रजा एराज, ये बिल्कुल हर दफा ऐसे ही करते हैं। सवाल अगर PTI नहीं करेगी ना तो ये प्रॉक्सी पार्टी ये बैलेंसिंग एक्ट करेगी। सर मैं वही कह रहा हूँ कि जब इनको धोखा देंगे, आपकी पीपल्स पार्टी धोखा देगी। मैं अपने सराइकी दोस्तों को कहता था कि पंजाब का लीडर आपको है, कल को आप नवाज शरीफ, शहबाज शरीफ पे ट्रस्ट मैं करने को तैयार हूँ कि सूबा दे देंगे, जरदारी साहब कभी नहीं देंगे, कोई सिंधी सूबा नहीं देगा। उनके जहन पे महाजर सवार है कि अगर हमने सराइकियों को सूबा लेने दिया तो कल को महाजर सूबा मांगेगा अपने में, कि वो आपके मफादात के लिए, सिंध को अपने आप को यूनाइटेड रखने के लिए वो साउथ के लोगों को कहेंगे आप छितर खाते रहो, आपको पैसे ना मिले। ਸਿੰਧ ਯੂਨਾਈਟਿਡ ਨਾ ਰਵੇ, ਇਹਦਾ ਮਤਲਬ ਹੈ ਸਿੰਧ ਯੂਨਾਈਟਿਡ ਨਾ ਰਵੇ। ਇਹਦਾ ਮਤਲਬ ਉਹ ਵੀ ਮਤਲਬ ਜਿੱਦਾਂ ਤੁਸੀਂ ਪੰਜਾਬੀਆਂ ਨੂੰ ਬਗੈਰਤ ਬਣਾ ਦਿੱਤਾ, ਉਹ ਵੀ ਬਗੈਰਤ ਬਣ ਜਾਣ, ਸਿੰਧੀ ਕੌਮ ਬਗੈਰਤ ਬਣ ਜਾਏ। ਉਹ ਆਪਣੀ ਧਰਤੀ ਜਿਹੜੀ ਹੈ ਉਹ ਵੰਡਣ ਦੀਆਂ ਗੱਲਾਂ ਕਰਨ ਤਾਂ ਫਿਰ ਕਹਿਣਗੇ ਵਾਹ 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 ਕਿਆ ਬਾਤ ਹੈ। ਮਤਲਬ ਇੱਥੇ ਤੂੰ ਸਰਾਇਕੀ ਕਰੀ ਜਾ ਰਹੇ ਪੰਜਾਬੀਆਂ ਨੂੰ ਪੇਂਟ ਕਰਕੇ। ਠੀਕ ਹੈ, ਅਸੀਂ ਕਹਿ ਦਿੰਦੇ ਜੀ, ਅਸੀਂ ਇਹ ਵੀ ਮੰਨ ਲਿਆ, ਅਸੀਂ ਤੇਰੀਆਂ ਉਹ ਜਿਹੜੀਆਂ ਡਿਕਟੇਟੋਰੀਅਲ ਜਿਹੜੀਆਂ ਕਿਸਮ ਦੀਆਂ ਜਿਹੜੀਆਂ ਹਰਕਤਾਂ ਨੇ 60 ਸਾਲ ਤੋਂ, ਜਿਹੜੀਆਂ ਤੇਰੀਆਂ ਦਹਿਸ਼ਤਗਰਦਾਨਾ ਜਿਹੜੀਆਂ ਰਿਆਸਤ ਦੀਆਂ, ਉਹ ਵੀ ਮੰਨ ਲਈਆਂ ਔਰ ਕਹਿ ਦਿੱਤਾ ਉਹ ਸਰਾਇਕੀ ਨੇ। ਲੇਕਿਨ ਸਰਾਇਕੀ ਮਲਟੀਪਲ ਡਾਇਲੈਕਟ ਜਾਂ ਲਿੰਗੁਇਸਟਿਕ ਗਰੁੱਪਸ ਇੱਕ ਜਿਹੜਾ ਨੇਸ਼ਨ, ਜਿਹੜੀ ਕੋਈ ਵੀ ਨੇਸ਼ਨ ਹੈ ਉਹਦੇ ਵਿੱਚ ਹੁੰਦੇ ਨੇ। ਪਲੂਰਲਿਸਟਿਕ ਜਿਹੜੀ ਬਿਊਟੀ ਹੈ ਉਹ ਇਹੀ ਤਾਂ ਹੈ, ਪਲੂਰਲਿਜ਼ਮ ਦੀ ਤਾਂ ਇਹੀ ਤਾਂ ਮੁੱਢ ਹੈ। ਤੂੰ ਧੱਕੇ ਨਾਲ ਉਹਨਾਂ ਨੂੰ ਬਣਾ ਵੀ ਲਿਆ ਕਿ ਉਹ ਹੈ ਤਾਂ ਸਾਡੇ ਆਪਣੇ ਨੇ ਨਾ, ਕੋਈ ਵੀ ਲੈਂਗੁਏਜ, ਕੋਈ ਵੀ ਐਥਨੀਸਿਟੀ, ਕੋਈ, ਲੇਕਿਨ ਤੂੰ ਉਹਨਾਂ ਨੂੰ ਸਾਡੇ ਨਾਲ ਲੜਾਉਣ ਕੇ ਮਤਲਬ ਕਹਿਣਾ ਲੜਨ ਸਹੀ, ਬਸ ਇਹ ਕਿਉਂ ਨਹੀਂ ਲੜਦੇ, ਇਹ ਕਿਉਂ ਨਹੀਂ ਮਰਦੇ।
ਔਰ ਫਾਇਦਾ ਅਲਟੀਮੇਟਲੀ ਤੁਸੀਂ ਕਿਹਦਾ ਚਾਹ ਰਹੇ ਹੋ? ਪੋਲੀਟੀਕਲ ਪਾਰਟੀਜ਼ ਦਾ। ਇਮਰਾਨ ਨੂੰ ਮੈਂ ਕਿਹਾ, ਜ਼ਰਦਾਰੀ ਨੇ ਇਹ ਕੀਤਾ, ਨੂਰੇ ਨੇ ਨਵਾਜ਼ ਸ਼ਰੀਫ ਨੂੰ ਮੈਂ ਇਹ ਕਹਿ ਦਿੱਤਾ, ਉਹਨਾਂ ਦੇ ਫਾਇਦੇ ਸੋਚ ਰਹੇ, ਉਹਦੇ ਫਾਇਦੇ ਬਾਰ-ਬਾਰ ਤੁਹਾਡੇ ਜਿਹੜੇ ਆ ਗੱਲਾਂ 'ਚੋਂ ਨਿਕਲ ਰਹੇ ਨੇ। ਅਤੇ ਇਹ ਅਸੀਂ ਗੱਲ ਹੀ ਇਸ ਲਈ ਕਰ ਰਹੇ ਹਾਂ ਕਿ ਤੁਹਾਡੇ ਲੋਕਾਂ ਦੇ ਜ਼ਰੀਏ ਇਹ ਥੋੜ੍ਹਾ ਜਿਹਾ ਐਨਾਲਿਸਿਸ ਕਰਨ ਤਾਂ ਇਸ ਗੱਲ ਨੂੰ ਇਹ ਥੋੜ੍ਹੀ ਖਿਲ ਰਹੇ। ਹੁਣ ਇਹ ਕਹਿ ਰਹੇ ਸਿੰਧੀ ਜਿਹੜੇ ਨੇ ਉਹ ਉਹਨਾਂ ਨੂੰ ਪਤਾ ਹੈ। ਹਾਂ, ਤੂੰ ਕਹਿੰਦਾ ਕਿ ਉਹ ਇਹ ਗਲਤ ਗੱਲ ਹੈ, ਕਿਹਦੇ ਪਿੱਛੇ ਤੂੰ ਗੱਲ ਕਰ ਰਿਹਾ? ਉਹੀ ਜਿਹੜੇ ਤੁਹਾਡੇ ਮਾਸਟਰਸ ਨੇ, ਜਿਹੜੇ ਸਕ੍ਰਿਪਟ ਰਾਈਟਰਸ ਨੇ UPITians, ਉਹ ਤਾਂ ਉੱਥੇ ਤੁਲੇ ਖੜੇ ਨੇ, ਲੇਕਿਨ ਉਹਨਾਂ 'ਚ ਹਿੰਮਤ ਨਹੀਂ। ਉਹ ਸਿੰਧੀ ਜਿਹੜੇ ਨੇ ਮਾਸ਼ਾਅੱਲਾ ਉਹ ਹਾਲੇ ਤੱਕ ਆਪਣੇ ਪੈਰਾਂ 'ਤੇ ਨੇ, ਉਹਨਾਂ ਦੇ ਵਿੱਚ ਆਪਣੀ ਕੌਮੀ ਗੈਰਤ ਹੈ। ਅਤੇ ਇਹ ਕਹਿੰਦਾ ਨਹੀਂ ਉਹ ਕਿਉਂ ਹੈ, ਇਹਦੇ ਅੱਗ ਲੱਗੀ ਹੈ। आपको पैसे ना मिले, आप मर रहे हैं, कुछ करें, वोट हमें दे तो सूबा नहीं। मैं आज भी कहता हूँ पैसे ना मिले साउथ पंजाब, तो साउथ पंजाब या अपर पंजाब या सेंट्रल पंजाब डिवॉल्व करो पावर सूबे दरम्यान। उस पंजाब ही नहीं सिंध दे विच करो कि पीके दे विच करो, बलोचिस्तान दे विच करो, डेवोल्यूशन करो। पावर और अथॉरिटी बार बार कह रहे हैं, ये तो साडा एक किस्म का जिन्होंने कहते ना कवाली बन गई है, रेपूटेशन है कि की है अथॉरिटी और कैपिटल, सरमाया और ताकत, इनू डिवॉल्व करो, यूनियन कौंसल लैवल्स तक लैके आओ, इदारिਆਂ ਨੂੰ ਫਾਲ ਕਰੋ। ਅਤੇ ਕਿਸ ਤਰੀਕੇ ਨਾਲ ਲੋਕਾਂ ਦੇ ਮਸਾਇਲ ਉਹਨਾਂ ਦੇ ਘਰਾਂ ਦੇ ਉੱਥੇ ਤਾਈਂ ਹੱਲ ਨਹੀਂ ਹੋਣਗੇ, ਚਾਹੇ ਅਦਾਲਤਾਂ ਨੇ, ਚਾਹੇ ਆਪਣਾ ਜਿਹੜੀਆਂ ਯੂਨੀਅਨ ਕੌਂਸਲਾਂ ਨੇ, ਚਾਹੇ ਮਾਲੀਆਤੀ ਇਦਾਰੇ ਨੇ, ਚਾਹੇ ਜਿਹੜੀ ਜੋ ਵੀ ਨੇ, ਚਾਹੇ ਥਾਣੇ ਨੇ, ਚਾਹੇ ਇਹ ਸਭ ਜਿਹੜੇ ਨੇ ਇੰਪਾਵਰ ਹੋਣ ਥੱਲੇ ਦੇ ਲੈਵਲ 'ਤੇ ਹੀ ਲੋਕ ਜਿਹੜੇ ਨੇ ਆਪਣੇ ਕੌਂਸਲਰ ਦੇ ਜ਼ਰੀਏ, ਆਪਣੇ ਯੂਨੀਅਨ ਕੌਂਸਲ ਦੇ ਜ਼ਰੀਏ, ਅਤੇ ਉਹ ਲੋਕਾਂ ਦੇ ਮਸਲੇ ਉੱਥੇ ਹੱਲ ਹੁੰਦੇ ਨੇ। ਉਹ ਨਹੀਂ ਕਰਨੇ, ਲੋਕਾਂ ਨੂੰ ਵੰਡੋ। ਲੋਕ ਪ੍ਰਾਪਰਟੀ ਨੇ ਨਾ, ਡੰਗਰ ਨੇ, ਮਾਲ ਡੰਗਰ ਜਿੱਦਾਂ ਵੰਡੀਦੇ ਨੇ, ਉਹਨਾਂ ਨੂੰ ਵੰਡੋ ਉਹਨਾਂ ਦੀ। ਔਰ ਪੰਜਾਬ ਦੇ ਵਿੱਚ ਸਾਰਾ ਫੋਕਸ ਹੀ ਨਹੀਂ ਪੰਜਾਬ, ਔਰ ਗੁੱਸਾ ਇਹਨਾਂ ਨੂੰ ਚੜਿਆ ਸਿੰਧੀਆਂ 'ਤੇ, ਬਲੋਚਾਂ ਪਠਾਣਾਂ 'ਤੇ, ਅਤੇ ਕਿਸ ਤਰ੍ਹਾਂ ਨਿਕਲ ਰਿਹਾ। पीपल्स पार्टी कभी भी सूबा देने में सीरियस ना थी, ना है, ना होगी। उन्होंने इनके साथ धोखा किया, आपके नवाज शरीफ साहब, शहबाज शरीफ ने धोखा किया। अब वो क्या करें? इमरान खान साहब रेडी नहीं, तो वो पश्तूनों से डर गए। हालांकि ਪੁੱਤਰ ਉਹ ਇਮਰਾਨ ਨਹੀਂ ਸਾਰੇ ਤੁਸੀਂ ਪੰਜਾਬ ਦੇ ਜਿੰਨੇ ਵੀ ਪੋਲੀਟੀਕਲ ਪਾਰਟੀਜ਼ ਵਾਲੇ ਉਹ ਸਭ ਡਰਦੇ ਹੋ। ਤੇਰੇ UPITians ਡਰਦੇ ਨੇ। ਮੈਂ ਉਹਨਾਂ ਦਾ ਇੰਟਰਵਿਊ ਕਦੀ ਮੌਕਾ ਮਿਲੇਗਾ ਕਲਿੱਪ ਸ਼ੇਅਰ ਕਰਾਂਗਾ, ਜਿੰਨੇ ਵੀ ਉਹਨਾਂ ਦੇ ਥਿੰਕ ਟੈਂਕਸ ਨੇ ਉਹ ਡਰਦੇ ਨੇ। ਉਹਨਾਂ ਦੇ ਪੋਲੀਟੀਕਲ ਉਹ ਆਪਣੀ ਪੀਕ 'ਤੇ ਉਹਨਾਂ ਦਾ ਜਿਹੜਾ ਉੱਥੇ ਟੈਰਰਿਸਟ ਵਿੰਗ, ਜਿਹੜਾ ਪੋਲੀਟੀਕਲ ਵਿੰਗ ਬੈਠਾ ਸੀ, ਜਿਹੜਾ ਹੁਣ ਲੰਦਨ ਬੈਠਾ ਹੈ, ਉਹ ਉਸ ਵੇਲੇ ਵੀ ਡਰ ਕੇ ਗੱਲ ਕਰਦਾ ਸੀ ਸਿੰਧੀ। ਉਹ ਕਹਿੰਦਾ ਸਿੰਧ 1 ਸਿੰਧ 2 ਹਮ ਨਏ ਸਿੰਧੀ ਹੈ, ਇਹ ਪੁਰਾਣੇ ਸਿੰਧੀ ਹੈ। ਉਹ ਸਿੰਧੀਆਂ ਨੂੰ ਮੈਂ ਸਲਾਮ ਕਰਦਾ, ਉਹਨਾਂ ਨੂੰ ਸਲੂਟ ਹੈ। ਉਹ ਸਿੰਧੀ ਕੌਮ ਜਾਗਦੀ ਹੈ, ਉਹਨਾਂ ਨੇ ਆਪਣੀਆਂ ਰੂਟਸ ਨਾਲ ਆਪਣੇ ਆਪ ਨੂੰ ਜੋੜਿਆ ਹੈ। ਅਤੇ ਉਹਨਾਂ 'ਤੇ ਠੀਕ ਹੈ, ਉਹ ਗਲੋਬਲਾਈਜੇਸ਼ਨ ਦੇ ਔਰ ਇੱਥੇ ਦੇ ਇਫੈਕਟਸ ਹੋਏ ਨੇ, ਲੇਕਿਨ ਉਸ ਲੈਵਲ 'ਤੇ ਉਹ ਕਲੋਸਲ ਡੈਮੇਜ ਅਜੇ ਤਾਈਂ ਉਹ ਨਹੀਂ ਹੋਇਆ ਜਿਸ ਤਰ੍ਹਾਂ ਤੁਸੀਂ ਡੈਮੇਜ ਕਰ ਰਹੇ ਹੋ ਨਾ ਪੰਜਾਬ ਦੀ ਸੁਸਾਇਟੀ ਨੂੰ। ਇਹ ਜਿਹੜਾ ਤੁਹਾਡਾ ਇਨਹਿਊਮਨ ਜਿਹੜਾ ਐਕਟ ਹੈ, ਇਹ ਇੱਕ ਦਿਨ ਆਏਗਾ ਕਿ ਲੋਕ ਤੁਹਾਨੂੰ ਪੁੱਛਣਗੇ, ਇਨਸ਼ਾਅੱਲਾ ਲੋਕ ਉੱਠਣਗੇ ਔਰ ਲੋਕ ਤੁਹਾਡਾ ਜਿਹੜਾ ਗੁਲਾਮਾਂ ਜਿਹੜਾ ਨਾ ਤੁਹਾਨੂੰ ਹੱਥ ਪਾਉਣਗੇ। 1.5 करोड़ का सूबा भी, इसकी कितनी उससे ज्यादा सीटें तो आपके साउथ में बनती थी। साउथ में निकल सकते। आप बैठ के वहाँ डलाक करें कि उनको समझाएं जो बात आप समझा रहे हैं कि साउथ में सूबे की जरूरत है। हर बंदा कह रहा है सूबे भी होने चाहिए। इमरान खान साहब आके नारा लगा के साउथ से 46 या सीटें थी, ये बड़ी तादाद में सीटें ले सकते थे, और यहाँ KPK की सीटें साथ में मिलाते साउथ की सीटें, अच्छा खासा इनका चांस बनता। और यही काम पीपल्स पार्टी करती रही है। 30-40 सीटें वहां से लेते थे आपके सिंध से, बाकी आके 25 या आपके 30 के करीब लेते सरायकी इलाकों से, 70-80 के करीब करके कुछ उसके अलायंसेस करके हुकूमत बनाते रहे। अब तक पीपल्स पार्टी जब यहाँ साउथ में आ रही है, हमेशा आके यहाँ पे आप देखते हो हुकूमत नहीं बना सकती। साउथ का वोट बड़ा इंपॉर्टेंट रहा है। इन्होंने वहां पे उनको डॉजेस किए हैं, उनके साथ बिट्रेयल किए हैं, और एक नई अवेकनिंग साउथ में आ रही है कि जिन पार्टीज ने वादे किए। ਯਾਰ ਕਿੱਥੋਂ ਅਵੇਕਨਿੰਗ? ਇਹ ਅਵੇਕਨਿੰਗ ਤਾਂ ਨਹੀਂ ਆ ਰਹੀ ਲੋਕਾਂ ਨੂੰ। ਇਹ ਅਵੇਕਨਿੰਗ ਆ ਰਹੀ ਹੈ ਕਿ ਜਿੰਨੇ ਵੀ ਅਸੀਂ ਅਜ਼ਮਾ ਰਹੇ ਸਭ ਕਰਪਟ ਨੇ। ਉਹ ਪਾਰਟੀਆਂ ਬਦਲਦੇ ਨੇ ਲੇਕਿਨ ਉਹ ਕਰਪਟ ਨੇ, ਉਹ ਸਾਡੇ ਮਸਲੇ ਨਹੀਂ ਹੱਲ ਕਰਦੇ। ਇਹ ਅਵੇਕਨਿੰਗ ਨਹੀਂ ਕਿ ਅਸੀਂ ਜਿਹੜਾ ਲੋਕਾਂ ਨਾਲ ਆਪਸ ਭਰਾਵਾਂ ਨਾਲ ਆਪਣੇ ਲੜੀਏ, ਕਿ ਇਹਨਾਂ ਨਾਲ ਲਿੱਤਰ ਪੋਲਾ ਕਰੀਏ। ਲਿੱਤਰ ਪੋਲਾ ਕਰਨਾ ਤਾਂ ਜਿਹੜੇ ਰੂਲਰਸ ਨੇ ਇਹਨਾਂ ਦਾ ਕਰਨਾ ਹੈ। ਇਹ ਜਿਹੜੇ ਉੱਤੇ ਬੈਠੇ ਨੇ ਕਿਸੇ ਵੀ ਪਾਰਟੀ 'ਚ ਨੇ, ਪਹਿਲੇ PMLN ਸੀ, PPP ਸੀ, ਹੁਣ ਉਹ ਜਿਹੜਾ ਕਿ PTI ਵਾਲੇ ਹੋਣਗੇ, ਇਹਨਾਂ ਦਾ ਵੀ ਕਰਨਗੇ। ਉਹੀ ਜਿਹੜੇ ਉੱਥੇ ਜਾ ਰਹੇ ਨੇ। ਹਾਂ, ਇਮਰਾਨ ਨਾਲੋਂ ਅਸੀਂ ਐਕਸਪੈਕਟ ਕਰਦੇ ਸਾਂ ਕਿ ਜਿੰਨੇ ਦੂਸਰੇ ਕਰਪਟ ਆਏ ਨੇ, ਅਤੇ ਇਹ ਪਰਸਨਲੀ ਉਸ ਤਰ੍ਹਾਂ ਕਰਪਟ ਨਹੀਂ ਹੈ ਫਾਈਨੈਂਸ਼ਲੀ। ਅਤੇ ਇਹ ਜਿਹੜਾ ਹੈ ਨਾ, ਉਹ ਕਹਿੰਦੇ ਨੇ ਨਾ ਕਿ ਉਹਨੇ ਚੋਰ ਜਿਹੜੇ ਨੇ ਚੋਰਾਂ ਨੂੰ ਫੜਨ ਵਾਸਤੇ ਰੱਖ ਦਿੱਤੇ, ਜਾਂ ਬਲਕਿ ਚੋਰਾਂ ਨੂੰ ਫੜਨ ਵਾਸਤੇ ਮੋਰ। ਤਾਂ ਉਹਨੇ ਜੋ ਵੱਡੇ ਮੋਰ ਸੀ ਉਹ ਕਾਬੂ ਕੀਤੇ। ਤਾਂ ਅਲਟੀਮੇਟਲੀ ਅਸੀਂ ਸੋਚਦੇ ਸਾਂ ਕਿ ਜੀ ਚਲੋ ਯਾਰ ਇਹਦੀ ਗਵਰਨਮੈਂਟ ਬਣਦੀ ਹੈ, ਅਤੇ ਉੱਤੇ ਕਿਉਂਕਿ ਇੱਕ ਟਰਾਂਸਪੇਰੈਂਟ ਕਿਸਮ ਦਾ ਬੰਦਾ, ਅੱਛੇ ਕਰੈਕਟਰ ਵਾਲਾ ਹੋਵੇਗਾ, ਜਿਹੜਾ ਅਜੇ ਤਾਈਂ ਪ੍ਰੂਵ ਨਹੀਂ ਹੈ ਕਿ ਉਹਨੇ ਜਿਹੜਾ ਕੋਈ ਇਸ ਕਿਸਮ ਦੀ ਕਰਪਸ਼ਨ ਕੀਤੀ ਹੋਵੇ ਮਾਲੀ। ਅਤੇ ਉਹ ਕੱਲ੍ਹ ਨੂੰ ਇਹਨਾਂ ਲੋਕਾਂ ਦੇ ਜ਼ਰੀਏ ਫਿਰ
ਉਹ ਇਹਨਾਂ ਨੂੰ ਸਾਈਡਲਾਈਨ ਕਰਕੇ ਔਰ ਫਿਰ ਆਪਣੀ ਜਿਹੜੀ ਟੀਮ ਉਹਦੇ ਜ਼ਰੀਏ ਫੈਡਰੇਸ਼ਨ ਦੇ ਵਿੱਚ ਲੋਕਾਂ ਦੇ ਵਿੱਚ ਆਮ ਬੰਦੇ ਵਾਸਤੇ ਜਿਹੜਾ ਉਹ ਰਿਫਾਰਮਸ ਵੀ ਲਿਆਏਗਾ ਔਰ ਇਨਫਰਾਸਟਰਕਚਰ ਔਰ ਇਸ ਤਰ੍ਹਾਂ ਦੀਆਂ ਸਾਰੀਆਂ ਇੱਕ ਸਾਰੇ ਫੈਡਰੇਸ਼ਨ ਦੇ ਵਿੱਚ ਲੋਕਾਂ ਵਾਸਤੇ ਸਹੂਲਤਾਂ ਪੈਦਾ ਕਰੇਗਾ ਔਰ ਲੋਕਾਂ ਦੇ ਮਸਲੇ ਜਿਹੜੇ ਨੇ ਲੌਂਗ ਲਾਸਟਿੰਗ ਵੇ ਦੇ ਵਿੱਚ ਹੱਲ ਕਰੇਗਾ, ਉਹਨਾਂ ਦੀਆਂ ਮੁੱਢ ਰੱਖ ਦੇਗਾ ਕਿ ਕੁਛ ਨਾ ਕੁਛ। ਚਲੋ ਉਹਦੇ ਕੋਲੋਂ ਇਹਨਾਂ ਕੋਲੋਂ ਹੀ ਨਹੀਂ, ਉਹ ਅੰਨਿਆਂ ਦੇ ਵਿੱਚ ਕਾਣੇ ਵਾਲੀ ਗੱਲ ਸੀ। ਅਗਰ ਉੱਥੇ ਵੀ ਤੁਸੀਂ ਲੋਕ ਉਹਨੂੰ ਕਾਬੂ ਕਰਕੇ ਔਰ ਇਸ ਤਰੀਕੇ ਦੇ ਪੁੱਠੀਆਂ ਪੱਟੀਆਂ ਪੜਾ ਕੇ ਔਰ ਲੋਕਾਂ ਨੂੰ ਇਸ ਤਰੀਕੇ ਨਾਲ ਪਿੱਛੇ ਮਤਲਬ ਲੜਾ ਕੇ ਔਰ ਕਹਿੰਦੇ ਹੋ ਕਿ ਉਹਦਾ ਫਾਇਦਾ ਹੋ ਜਾਏ, ਉਹਦਾ ਫਾਇਦਾ ਹੋ ਜਾਏ, ਜਿਸ ਤਰ੍ਹਾਂ PPP ਦੇ ਸਿਆਸਤਦਾਨਾਂ ਦਾ ਫਾਇਦਾ ਹੋ ਜਾਏ, PMLN ਦੇ ਸਿਆਸਤਦਾਨਾਂ ਦਾ ਫਾਇਦਾ ਹੋ ਜਾਏ, ਇੱਦਾਂ ਉਹਨੂੰ ਵੀ ਕਹਿ ਰਹੇ ਹੋ। ਤਾਂ ਉਹਦੇ ਨਾਲ ਮੈਨੂੰ ਲੱਗਦਾ ਫਿਰ ਤੁਸੀਂ ਉਹਨੂੰ ਉੱਠਣ ਹੀ ਨਹੀਂ ਦੇਣਾ, ਉਹਨੂੰ ਉੱਠਣ ਤੋਂ ਪਹਿਲੇ ਤੁਸੀਂ ਮਾਰ ਦੋਗੇ। सूबे नहीं बने, हम इनको डिसोन कर रहे हैं, ये तीसरी दफा डिसोन आके यहाँ पे होने वाली है। ਇਹਨਾਂ ਦੀ ਜਿਹੜੀ ਮੈਨੂੰ ਇੱਥੇ ਮਜ਼ਾ ਆਇਆ ਹੈ ਜਿਹੜੀ ਇਹ ਨਾ ਇਹ ਦੋਵਾਂ ਦੀ ਹੈਲਪਲੈਸਨੈਸ ਹੈ ਨਾ, ਕਿ ਉਹ 3 ਕੌਮਾਂ ਦਾ ਇਹਨਾਂ ਨੇ ਨਾਂ ਲਿਆ ਤੇ ਰੋਂਦੇ ਨੇ। ਸ਼ੁਕਰ ਹੈ ਅੱਲਾ ਦਾ।